ਫਲਸਤੀਨੀ ਪਹਿਲੇ ਦਿਨ ਤੋਂ ਹੀ ਜਿਹੜੇ ਨੇ ਉਹ ਆਪਣੇ ਹੱਕਾਂ ਦੇ ਲਈ ਵੀ ਲੜੇ। ਵੱਖਰੀ ਗੱਲ ਹੈ ਕਿ ਜਿਹੜੇ ਅੱਜ ਅਰਬ ਮੁਲਕ, ਭਾਵੇਂ ਉਹ ਸਾਊਦੀ ਅਰੇਬੀਆ ਹੋਏ, UAE ਹੋਏ ਜਾਂ ਬਹਿਰੀਨ ਹੋਏ, ਜਿਹੜੇ ਹੁਣ ਕਾਲੇ ਪਏ ਹੋਏ ਨੇ ਇਜ਼ਰਾਈਲ ਦੇ ਨਾਲ ਸਮਝੌਤਾ ਕਰਨ ਨੂੰ, ਵੀ ਅਮਰੀਕਨ ਆਰਬਿਟ ਤਾਂ ਹੈ ਹੀ ਸੀਗੇ, ਕਿ ਇਹਨਾਂ ਨੇ ਵੀ ਜਿਹੜਾ ਕੋਈ ਫਲਸਤੀਨੀਆਂ ਦੀ ਬਾਂਹ ਨਹੀਂ ਫੜੀ ਹੋਈ। ਕੋਈ ਵੀ ਅਮਰੀਕਨ ਪ੍ਰੈਜ਼ੀਡੈਂਟ ਇਹ ਸਮਝਦਾ ਸੀ ਕਿ ਵੀ ਅਲਟੀਮੇਟਲੀ ਜੇ 2 ਨੇਸ਼ਨ ਥਿਊਰੀ ਦੇ ਥੱਲੇ ਹੋਣਾ ਹੈ, ਈਸਟਰਨ ਜੈਰੂਸ਼ਲਮ ਜਿਹੜਾ ਹੈ ਜਿੱਥੇ ਫਲਸਤੀਨੀਆਂ ਦੀ ਮੈਜੋਰਿਟੀ ਹੈ, ਉਹ ਜਿਹੜੀ ਭਵਿੱਖ ਦੀ ਫਲਸਤੀਨ ਦੀ ਸਟੇਟ ਹੋਏਗੀ ਉਹਦਾ ਜਿਹੜਾ ਹੈ ਉਹ ਕੈਪੀਟਲ ਹੋਏਗੀ। ਟਰੰਪ ਨੇ ਤਾਂ ਉਹਨੂੰ ਜਿਹੜਾ ਇਜ਼ਰਾਈਲ ਦੀ ਰਾਜਧਾਨੀ ਮੰਨ ਲਿਆ, ਔਰ ਬਾਈਡਨ ਹੁਣ ਵੀ ਉਹਨਾਂ ਨੂੰ 1 ਸਾਲ ਤੋਂ ਜ਼ਿਆਦਾ ਆਪਣੇ ਅਹੁਦੇ 'ਤੇ ਆਇਆ ਹੋ ਗਿਆ, ਅਜੇ ਤੱਕ ਬਾਈਡਨ ਨੇ ਕੋਈ ਰਿਵਰਸ ਨਹੀਂ ਕੀਤਾ ਹੈ ਕਿ ਵੀ ਉਹ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦਾ। ਇਹਦੇ 'ਤੇ ਬਾਈਡਨ ਨੇ ਵੀ ਕਿਹਾ ਕਿ ਜੀ ਮੈਂ ਬਹੁਤ ਫਖਰ ਕਰਦਾ ਕਿ ਰਿਲੇਸ਼ਨਸ਼ਿਪ ਵਿਦ ਦ ਸਟੇਟ ਆਫ ਇਜ਼ਰਾਈਲ ਇਜ਼ ਡੀਪਰ ਐਂਡ ਸਟਰੋਂਗਰ ਇਨ ਮਾਈ ਵਿਊ ਦੈਨ ਇਟ ਇਜ਼ ਐਵਰ ਬੀਨ। 60s ਤੋਂ ਬਾਅਦ ਜਿਹੜਾ ਉਹ ਖੁੱਲ੍ਹ ਕੇ ਇਜ਼ਰਾਈਲ ਤਾਂ ਇਵੇਂ ਹੀ ਬਣ ਗਿਆ ਅਮਰੀਕਾ ਦਾ, ਜਿਵੇਂ ਉਹਨਾਂ ਦੀ ਕੋਈ ਆਪਣੀ ਸਟੇਟ ਹੋਏ। ਇਸ ਕਿਸਮ ਦੀ ਪ੍ਰੋਟੈਕਸ਼ਨ ਇਜ਼ਰਾਈਲ ਨੇ ਜੋ ਮਨਮਾਨੀਆਂ ਕੀਤੀਆਂ, ਜੋ ਧੱਕੇ ਕੀਤੇ, ਜੇ UN ਸਿਕਿਉਰਿਟੀ ਕਾਉਂਸਲ 'ਚ ਕੋਈ ਵੀ ਰੈਜ਼ੋਲੂਸ਼ਨ ਉਹਦੇ ਖਿਲਾਫ ਆਇਆ ਤੇ ਅਮਰੀਕਾ ਨੇ ਹਮੇਸ਼ਾ ਵੀਟੋ ਕੀਤਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕੀ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਹਵਾਲੇ ਨਾਲ ਕਿ ਉਹ ਇਸ ਵੇਲੇ ਮਿਡਲ ਈਸਟ ਦੇ ਦੌਰੇ ਤੇ ਇਜ਼ਰਾਈਲ ਪਹੁੰਚੇ ਔਰ ਉਸ ਤੋਂ ਬਾਅਦ ਉਹਨਾਂ ਨੇ ਸਾਊਦੀ ਅਰੇਬੀਆ ਜਾਣਾ ਹੈ ਔਰ ਅਮਰੀਕਾ ਵੱਲੋਂ ਇੱਕ ਵਾਰ ਫਿਰ ਫਲਸਤੀਨੀ ਤੇ ਇਜ਼ਰਾਈਲ 2 ਨੇਸ਼ਨ ਸੋਲਿਊਸ਼ਨ ਦੀ ਜਿਹੜੀ ਰੱਟ ਹੈ ਜਿਹੜੀ ਉਹ ਲਗਾਈ ਗਈ ਹੈ। ਪਰ ਕੀ ਫਲਸਤੀਨੀਆਂ ਦੇ ਕੁਝ ਹੱਥ ਪੱਲੇ ਪਵੇਗਾ ਜਾਂ ਇਹ ਮੈਚ ਫੋਕੀ ਲਾਰੇਬਾਜ਼ੀ ਹੀ ਹੋ ਰਹੇਗੀ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੋਈ ਬੇਘਰਿਆ ਇਨਸਾਨ ਜਾਂ ਬੇਘਰੀ ਕੌਮ ਹੀ ਸਮਝ ਸਕਦੀ ਹੈ ਕਿ ਦੂਸਰੇ, ਭਾਵੇਂ ਉਹ ਦੁਨੀਆ ਦੇ ਕਿਸੇ ਕੋਨੇ 'ਚ, ਕਿਸੇ ਖੂੰਜੇ 'ਚ ਬੈਠਾ ਇਨਸਾਨ ਹੋਏ ਜਾਂ ਕੌਮ ਹੋਏ, ਕਿ ਬੇਘਰਿਆਂ ਦੀ ਦਾਸਤਾਨ ਕੀ ਹੁੰਦੀ ਹੈ। ਜੀ, ਕਿਉਂਕਿ ਸਿੱਖ ਕੌਮ ਪਿਛਲੇ 75 ਸਾਲ ਤੋਂ ਇਨ ਜਨਰਲ ਔਰ ਪਿਛਲੇ ਲਗਭਗ 38 ਸਾਲ ਤੋਂ ਖਾਸ ਤੌਰ 'ਤੇ ਜੂਨ 84 ਤੋਂ ਬਾਅਦ ਆਪਣੀ ਆਜ਼ਾਦੀ ਦੀ ਲੜਾਈ, ਖਾਲਿਸਤਾਨ ਦੀ ਲੜਾਈ, ਆਪਣੇ ਕੌਮੀ ਘਰ ਦੀ ਲੜਾਈ ਲੜ ਰਹੀ ਹੈ। ਇਸ ਲਈ ਸਾਡੀਆਂ ਹਮਦਰਦੀਆਂ ਹਮੇਸ਼ਾ ਹੀ ਦੁਨੀਆ ਦੇ ਜਿੱਥੇ ਜਿੱਥੇ ਵੀ ਜਿਹੜੀਆਂ ਕੌਮਾਂ, ਲੋਕ, ਕਬੀਲੇ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਹਨਾਂ ਦੇ ਹਮੇਸ਼ਾ ਹੀ ਹਮਾਇਤੀ ਹੁੰਦੇ ਹਾਂ। ਉਹ ਬੇਸ਼ੱਕ ਕਿਸੇ ਵੇਲੇ ਚੈਚਨੀਆਂ ਦੇ ਲੋਕਾਂ ਦੀ ਹਮਾਇਤ ਸੀ, ਉਦੋਂ ਵੀ, ਹਾਲਾਂ TV 84 ਉਦੋਂ ਨਹੀਂ ਸੀ ਸ਼ੁਰੂ ਹੋਇਆ, ਪਰ ਸਾਡੇ ਵੀਕਲੀ ਕਾਲਮ ਲਗਾਤਾਰਤਾ ਨਾਲ ਉਹਨਾਂ ਦੀ ਹਮਾਇਤ 'ਚ ਹੁੰਦੇ ਸੀ। ਇਸੇ ਤਰ੍ਹਾਂ ਜਦੋਂ ਅਫਗਾਨਾਂ ਦੀ ਆਪਣੀ ਆਜ਼ਾਦੀ ਦੀ ਸਟਰਗਲ ਸੋਵੀਅਤ ਯੂਨੀਅਨ ਦੇ ਖਿਲਾਫ ਜਾਂ ਕਰੰਟਲੀ ਵੀ ਅਸੀਂ ਖੁੱਲ੍ਹ ਕੇ ਉਹਨਾਂ ਦੀ ਹਮਾਇਤ ਕੀਤੀ, ਔਰ ਇਸੇ ਤਰ੍ਹਾਂ ਸਾਨੂੰ ਕੁਰਦਾਂ ਦੇ ਨਾਲ ਵੀ ਹਮਦਰਦੀ ਹੁੰਦੀ ਹੈ। ਹਾਲਾਂਕਿ ਉਹਨਾਂ ਦੇ ਕੇਸ ਦੇ ਵਿੱਚ ਅੱਡ-ਅੱਡ ਜਿਹੜੇ ਇੱਕ ਉਹਨਾਂ ਦਾ ਵੱਡਾ ਹਿੱਸਾ ਟਰਕੀ 'ਚ ਹੈ, ਸੀਰੀਆ 'ਚ ਹੈ, ਈਰਾਨ 'ਚ ਹੈ, ਇਰਾਕ 'ਚ ਹੈ, ਲੇਕਿਨ ਜੇ ਤੁਸੀਂ ਕੁਰਦਾਂ ਦੀ ਕੌਮ ਦਾ ਜਾਂਬਾਜ਼ੀ ਵਾਲਾ ਇਤਿਹਾਸ ਦੇਖੋ, ਜਿਨ੍ਹਾਂ ਨੇ ਸਲਾਦੀਨ ਵਰਗਾ ਯੋਧਾ ਪੈਦਾ ਕੀਤਾ ਹੈ ਔਰ ਕਿਸ ਕਿਸਮ ਦਾ ਉਹਨਾਂ ਦਾ ਜਿਹੜਾ ਹੈ ਉਹ ਪਾਸਟ ਹੈ, ਲੇਕਿਨ ਕਈ ਵਾਰ ਹਾਲਾਤ ਤੁਹਾਨੂੰ ਉਸ ਪਾਸੇ ਪੁਸ਼ ਕਰ ਦਿੰਦੇ ਨੇ। ਔਰ ਇਸੇ ਤਰ੍ਹਾਂ ਵਿਦਨ ਸਬ ਕੰਟੀਨੈਂਟ ਦਾ ਅਸੀਂ ਕਸ਼ਮੀਰੀ ਸਟਰਗਲ ਹੋਏ, ਨਾਗਿਆਂ ਦੀ ਸਟਰਗਲ ਹੋਏ, ਉਹਨਾਂ ਦੀ ਹਮੇਸ਼ਾ ਅਸੀਂ ਹਮਾਇਤ ਕਰਦੇ। ਔਰ ਮਿਡਲ ਈਸਟ ਦਾ ਜਦੋਂ ਜ਼ਿਕਰ ਹੁੰਦਾ ਹੈ ਤਾਂ ਫਿਰ ਥੋੜ੍ਹਾ ਜਿਹਾ ਜਦੋਂ ਅਸੀਂ ਪਿਛੋਕੜ ਦੇਖਦੇ ਹਾਂ ਕਿ ਕਿਵੇਂ ਆਟੋਮੈਨ ਐਮਪਾਇਰ, ਜਿਹਨੂੰ ਸਲਤਨਤ ਉਸਮਾਨੀਆ ਕਿਹਾ ਜਾਂਦਾ ਸੀ, ਲਗਭਗ 500-600 ਸਾਲ ਸਾਰਾ ਮਿਡਲ ਈਸਟ ਉਹਨਾਂ ਦੇ ਕੰਟਰੋਲ 'ਚ ਸੀ। ਔਰ ਫਸਟ ਵਰਲਡ ਵਾਰ ਜਿਸ ਦੇ ਵਿੱਚ ਸਲਤਨਤ ਉਸਮਾਨੀਆ ਜਿਹੜਾ ਹੈ ਉਹ ਇਹਨਾਂ ਦਾ ਪਾਰਟਨਰ ਸੀ, ਜਿਹੜੇ ਐਲਾਈਡ ਫੋਰਸਿਸ ਦੇ ਆਪੋਜ਼ਿਟ ਸੀ। ਸੋ ਜ਼ਾਹਰ ਹੈ ਮਿਡਲ ਈਸਟ ਉਹਨਾਂ ਦੇ ਹੱਥਾਂ 'ਚੋਂ ਨਿਕਲਿਆ ਔਰ ਅੱਜ ਪ੍ਰੈਜ਼ੈਂਟ ਡੇ ਟਰਕੀ ਤੱਕ ਹੀ ਉਹਨਾਂ ਦੀ ਸਲਤਨਤ ਮਹਿਦੂਦ ਹੋਈ। ਔਰ ਉਸ ਸਾਰੇ 'ਚੋਂ ਫਿਰ ਜਿਵੇਂ ਵਿਦ ਦਾ ਨੌਚ ਆਫ ਦਾ ਪੈਨ ਜਿਹਨੂੰ ਕਿਹਾ ਜਾਂਦਾ ਹੈ, ਇਹ ਕਲੋਨੀਅਲਸ ਨੇ ਮੈਪ ਮੇਕਿੰਗ ਕੀਤੀ, ਜਿਸ ਦੇ ਵਿੱਚ ਅਮਰੀਕਾ ਵੀ, ਇੰਗਲੈਂਡ ਵੀ, ਫਰਾਂਸ ਵੀ, ਇਹ ਸਾਰੀਆਂ ਯੂਰਪੀਅਨ ਐਲਾਈਜ਼ ਜਿਹੜੇ ਨੇ ਉਹਨਾਂ ਨੇ ਆਪਣੇ ਹਿੱਤਾਂ ਨਾਲ ਇਵੇਂ ਹੀ ਹੁੰਦਾ ਜਿਵੇਂ ਤੁਸੀਂ ਚੋਰ ਰਲ ਕੇ ਚੋਰੀ ਕਰਨ ਤਾਂ ਫਿਰ ਉਹਦਾ ਮਾਲ ਵੰਡਦੇ ਨੇ ਕਿ ਵੀ ਆਹ ਹਿੱਸਾ ਤੂੰ ਲੈ ਲੈ, ਤੂੰ ਲੈ ਲੈ।
ਉਹ ਸਾਰੇ ਚੋਂ ਹੀ ਫਲਸਤੀਨ ਬ੍ਰਿਟਨ ਨੇ ਸਾਂਭ ਲਿਆ, ਕੋਈ ਫ੍ਰੈਂਚ ਦਾ ਰਾਈਟ ਬਣ ਗਿਆ, ਸਾਊਦੀ ਅਰੇਬੀਆ ਦਾ ਹਿੱਸਾ ਸਾਊਦ ਟੱਬਰ ਨੂੰ ਦੇ ਦਿੱਤਾ, ਇਧਰ ਜਾਰਡਨ ਔਰ ਇਹ ਸਾਰੇ ਇਰਾਕ, ਕੁਵੈਤ, ਇਹ ਸਾਰੇ ਉਸ ਪੀਰੀਅਡ ਦੇ ਵਿੱਚ ਹੀ ਕ੍ਰੀਏਟ ਕੀਤੇ ਗਏ। ਔਰ ਫਿਰ ਦੂਸਰੇ ਪਾਸੇ ਇੱਕ ਆਪੋਜ਼ਿਟ ਹਿਸਟਰੀ ਹੈ ਕਿ ਕਿਵੇਂ ਯਹੂਦੀ ਜਿਹੜੇ ਲਗਭਗ 2-2.5 ਹਜ਼ਾਰ ਸਾਲ ਪਹਿਲਾਂ, ਜਦੋਂ ਕਿ ਉਹਨਾਂ ਦੇ ਜਿਊਸ਼ ਟੈਂਪਲ ਓਲਡ ਜਿਹਦੀ ਡਿਸਟਰਕਸ਼ਨ ਹੁੰਦੀ ਹੈ, ਉਸ ਤੋਂ ਬਾਅਦ ਉਹ ਖਿਲਰਦੇ ਨੇ ਦੁਨੀਆ ਭਰ 'ਚ। ਉਹਨਾਂ ਦੀ ਪਰਸੀਕਿਊਸ਼ਨ ਦੀ ਇੱਕ ਆਪਣੀ ਕਹਾਣੀ ਹੈ, ਉਸ ਵੇਰ ਵਿੱਚ ਅਸੀਂ ਨਹੀਂ ਜਾਵਾਂਗੇ। ਲੇਕਿਨ ਕਿਵੇਂ 19ਵੀਂ ਸਦੀ ਦੇ ਅਖੀਰ ਤੋਂ ਹੀ ਜਦੋਂ ਕਿ ਆਟੋਮੈਨ ਐਮਪਾਇਰ ਕਮਜ਼ੋਰ ਹੋਣਾ ਸ਼ੁਰੂ ਹੋਇਆ, ਉਹਨਾਂ ਨੇ ਕਿਵੇਂ ਆਪਣੀ ਪਹੁੰਚ, ਕਿਉਂਕਿ ਫਲਸਤੀਨ ਦੇ ਵਿੱਚ ਜਿਹੜੀ ਹੈ ਉਹਨਾਂ ਦੀ ਆਬਾਦੀ ਕੋਈ 10% ਤੋਂ ਜ਼ਿਆਦਾ ਵੀ ਨਹੀਂ ਸੀ, ਉਹਨਾਂ ਨੇ ਕਿਵੇਂ ਹੌਲੀ ਹੌਲੀ ਉੱਥੇ ਆਪਣੀ ਪਹੁੰਚ ਬਣਾਉਣੀ ਸ਼ੁਰੂ ਕੀਤੀ। ਔਰ ਫਸਟ ਵਰਲਡ ਵਾਰ ਦੇ ਐਂਡ ਤੋਂ ਬਾਅਦ ਜਦੋਂ ਫਲਸਤੀਨ ਦਾ ਕੰਟਰੋਲ ਬ੍ਰਿਟਿਸ਼ ਕਲੋਨੀਅਲਸ ਦੇ ਕੋਲ ਆਇਆ, ਉਦੋਂ ਉਹਨਾਂ ਦੀ ਗਿਣਤੀ ਵੀ ਵਧੀ। ਉਹਨਾਂ ਨੇ ਜਿਹੜੀ ਹੈ ਬੈਲਫਾਸਟ ਡੈਕਲੇਰੇਸ਼ਨ ਰਾਹੀਂ 1917 'ਚ ਇਹ ਇੱਕ ਬ੍ਰਿਟਿਸ਼ ਸੈਕਟਰੀ ਆਫ ਸਟੇਟ ਤੋਂ ਕਰਵਾਈ ਕਿ ਜੀ ਸਾਡਾ ਐਜ਼ ਏ ਪੀਪਲ ਸਾਡਾ ਇਹ ਹੱਕ ਉਹ ਹੱਕ। ਲੇਕਿਨ 1920-21 ਤੋਂ ਲੈ ਕੇ 1918 'ਚ ਫਸਟ ਵਰਲਡ ਵਾਰ ਖਤਮ ਹੋ ਜਾਂਦਾ ਹੈ। ਇਹ ਜਿਹੜੀ ਹੈ ਬਾਂਦਰ ਵੰਡ ਇਹ ਮੁਲਕ ਕਰ ਲੈਂਦੇ ਨੇ। ਤੇ ਫਿਰ ਸੈਕੰਡ ਵਰਲਡ ਵਾਰ ਦੇ ਖਾਤਮੇ ਤੱਕ ਦਾ ਇੱਕ ਆਪਣਾ ਇਤਿਹਾਸ ਹੈ ਕਿ ਕਿਵੇਂ ਉੱਥੇ ਵਾਇਲੈਂਸ ਵੀ ਹੁੰਦੀ ਰਹੀ, ਕਿਵੇਂ ਹਗਨਾ ਵਰਗੀਆਂ ਦਹਿਸ਼ਤਗਰਦ ਜਥੇਬੰਦੀਆਂ ਬਣੀਆਂ, ਔਰ ਕਿਵੇਂ ਫਾਈਨਲੀ ਫਿਰ ਇੱਕ UN ਰੈਜ਼ੋਲੂਸ਼ਨ ਦੇ ਥੱਲੇ ਇਹ ਆਇਆ ਕਿ ਜੀ ਇਹ ਫਲਸਤੀਨ ਨੂੰ ਫਲਸਤੀਨੀਆਂ ਔਰ ਯਹੂਦੀਆਂ ਇਜ਼ਰਾਈਲ ਦੇ ਵਿੱਚ ਵੰਡ ਦਿੱਤਾ ਜਾਏ। ਇਹ ਫਿਰ ਵੱਖਰਾ ਪਾਰਟ ਚੱਲਦਾ ਹੈ ਕਿ ਕਿਵੇਂ 1966 ਕੇ 67 ਦੀ, ਮੈਂ ਹਮੇਸ਼ਾ ਸਾਲ ਉਹ ਮੈਨੂੰ ਕਨਫਿਊਜ਼ਨ ਹੁੰਦਾ ਹੈ, 6 ਡੇ ਵਾਰ ਹੋਈ, ਕਿਵੇਂ ਇਜ਼ਰਾਈਲ ਨੇ ਅੱਗੋਂ ਏਰੀਆ ਜਿਹੜਾ ਜਾਰਡਨ ਦਾ ਵੀ ਖੋਇਆ, ਉਹਨਾਂ ਤੋਂ ਜੈਰੂਸ਼ਲਮ ਔਰ ਵੈਸਟ ਬੈਂਕ ਔਰ ਇਸੇ ਤਰ੍ਹਾਂ ਗਾਜ਼ਾ ਇਜਿਪਟ ਤੋਂ ਖੋਇਆ, ਔਰ ਸਿਨਾਈ ਹਾਈਟਸ ਜਿਹੜੀਆਂ ਸੀ ਉਹ ਸੀਰੀਆ ਕਿ ਕਿਹਦੇ ਤੋਂ। ਸੋ ਉਹ ਐਕਸਪੈਂਡਡ ਹੁੰਦੇ ਚਲੇ ਗਏ। ਔਰ ਉਸ ਤੋਂ ਬਾਅਦ ਉਹਨਾਂ ਨੇ ਲਗਾਤਾਰਤਾ ਨਾਲ ਆਪਣੀਆਂ ਸੈਟਲਮੈਂਟਸ ਲਫ਼ਜ਼ ਜਿਹੜਾ ਹੈ ਉਹ ਇਹਨਾਂ ਨੇ ਹੀ ਦਿੱਤਾ ਹੋਇਆ ਕਿ ਭਾਈ ਉਹ ਬਸਤੀਆਂ ਬਣਾ ਕੇ ਈਵਨ ਉਹਨਾਂ ਨੂੰ ਫਲਸਤੀਨੀਆਂ ਨੂੰ ਧੱਕਦੇ ਚਲੇ ਗਏ। ਸੋ ਇਹ ਤਾਂ ਇੱਕ ਪਾਸੇ ਦੀ ਕਹਾਣੀ ਹੈ। ਪਰ ਫਲਸਤੀਨੀ ਪਹਿਲੇ ਦਿਨ ਤੋਂ ਹੀ ਜਿਹੜੇ ਨੇ ਉਹ ਆਪਣੇ ਹੱਕਾਂ ਦੇ ਲਈ ਵੀ ਲੜੇ। ਵੱਖਰੀ ਗੱਲ ਹੈ ਕਿ ਜਿਹੜੇ ਅੱਜ ਅਰਬ ਮੁਲਕ, ਭਾਵੇਂ ਉਹ ਸਾਊਦੀ ਅਰੇਬੀਆ ਹੋਏ, UAE ਹੋਏ ਜਾਂ ਬਹਿਰੀਨ ਹੋਏ, ਜਿਹੜੇ ਹੁਣ ਕਾਲੇ ਪਏ ਹੋਏ ਨੇ ਇਜ਼ਰਾਈਲ ਦੇ ਨਾਲ ਸਮਝੌਤਾ ਕਰਨ ਨੂੰ, ਵੀ ਅਮਰੀਕਨ ਆਰਬਿਟ ਤਾਂ ਹੈ ਹੀ ਸੀਗੇ, ਕਿ ਇਹਨਾਂ ਨੇ ਵੀ ਜਿਹੜਾ ਕੋਈ ਫਲਸਤੀਨੀਆਂ ਦੀ ਬਾਂਹ ਨਹੀਂ ਫੜੀ ਹੋਈ। ਔਰ ਇਹ ਕਹਿਣ 'ਚ ਸ਼ਾਇਦ ਕਈਆਂ ਨੂੰ ਚੰਗਾ ਨਾ ਲੱਗੇ, ਲੇਕਿਨ ਜੇ ਇਹ ਸਿੰਸੈਰਿਟੀ ਨਾਲ ਜਾਂ ਇਮਾਨਦਾਰੀ ਦੇ ਨਾਲ ਲੱਗੇ ਹੁੰਦੇ ਤਾਂ ਫਿਰ ਸ਼ਾਇਦ ਇਹ ਵਿਚਾਰੇ ਇਸ ਤਰ੍ਹਾਂ ਰੁਲੇ ਨਾ ਹੁੰਦੇ। ਉਹਨਾਂ ਨੇ ਵੀ ਉਨਾ ਕੀ ਰੱਖਿਆ ਹੋਇਆ ਜਿੰਨਾ ਕਿ ਇੰਟਰਨੈਸ਼ਨਲ ਲੈਵਲ 'ਤੇ ਉਹਨਾਂ ਨੂੰ ਜਿਹੜਾ ਆਪਣੀ ਮੁਸਲਮਾਨ ਬਰਾਦਰੀ ਦਾ ਦਬਾਅ ਹੈ ਉਹਦੇ ਥੱਲੇ ਗੱਲ ਕਰਨੀ, ਉਹ OIC ਦਾ ਫਾਰਮੈਟ ਹੋਏ ਜਾਂ ਦੂਜਾ ਹੋਏ। ਪਰ ਅਦਰਵਾਈਜ਼ ਇਹਨਾਂ ਦੀਆਂ ਡੀਲਿੰਗਸ ਕਿਤੇ ਨਾ ਕਿਤੇ ਉਹ ਰਹੀਆਂ ਨੇ। ਹੁਣ ਤਾਂ ਖੁੱਲ੍ਹ ਕੇ ਹੀ ਆਉਣਾ ਸ਼ੁਰੂ ਹੋ ਗਿਆ। ਔਰ ਅਮਰੀਕਾ ਜਿਹੜਾ ਕਿ ਇਸ ਸਾਰੇ 'ਚ ਇੱਕ ਸਟੇਜ ਦੇ ਉੱਤੇ ਜਦੋਂ ਸੋਵੀਅਤ ਯੂਨੀਅਨ ਔਰ ਅਮਰੀਕਾ ਇੱਕ ਕੋਲਡ ਵਾਰ ਈਰਾ ਚੱਲ ਰਿਹਾ ਸੀ, ਸੋ ਫਲਸਤੀਨੀ ਯਾਸਰ ਅਰਾਫਾਤ ਜਾਂ ਦੂਜੇ ਜਿਨ੍ਹਾਂ ਨੂੰ ਕਿਹਾ ਵੀ ਕਿਤੇ ਕਾਮਰੇਡ ਵੀ ਲਫ਼ਜ਼ ਕਿਹਾ ਜਾਂਦਾ ਸੀ, ਇਹ ਸਾਰੇ ਪ੍ਰੋ ਸੋਵੀਅਤ ਯੂਨੀਅਨ ਸੀ। ਲੇਕਿਨ ਹੌਲੀ ਹੌਲੀ ਇਜ਼ਰਾਈਲ ਦੇ ਉੱਤੇ ਅਮਰੀਕਾ ਜਿਹੜਾ ਬਿਲਕੁਲ ਇੱਦਾਂ ਫਿਦਾ ਨਹੀਂ ਸੀ। ਉਦੋਂ ਇਜ਼ਰਾਈਲ ਦੇ ਵੀ ਸਬੰਧ ਆਪਣੇ ਤੌਰ 'ਤੇ ਰਹੇ, ਲੇਕਿਨ ਅਸੀਂ ਦੇਖਦੇ ਹਾਂ ਕਿ ਫਿਰ ਲੇਟਲੀ 60s ਤੋਂ ਬਾਅਦ ਜਿਹੜਾ ਉਹ ਖੁੱਲ੍ਹ ਕੇ ਇਜ਼ਰਾਈਲ ਤਾਂ ਇਵੇਂ ਹੀ ਬਣ ਗਿਆ ਅਮਰੀਕਾ ਦਾ ਜਿਵੇਂ ਉਹਨਾਂ ਦੀ ਕੋਈ ਆਪਣੀ ਸਟੇਟ ਹੋਏ, ਇਸ ਕਿਸਮ ਦੀ ਪ੍ਰੋਟੈਕਸ਼ਨ। ਲੇਕਿਨ ਇਜ਼ਰਾਈਲ ਨੇ ਉਸ ਸਾਰੇ ਪੀਰੀਅਡ 'ਚ ਜੋ ਮਨਮਾਨੀਆਂ ਕੀਤੀਆਂ, ਜੋ ਧੱਕੇ ਕੀਤੇ, ਜੇ UN ਸਿਕਿਉਰਿਟੀ ਕੌਂਸਲ 'ਚ ਕੋਈ ਵੀ ਰੈਜ਼ੋਲੂਸ਼ਨ ਉਹਦੇ ਖਿਲਾਫ ਆਇਆ ਤੇ ਅਮਰੀਕਾ ਨੇ ਹਮੇਸ਼ਾ ਵੀਟੋ ਕੀਤਾ। ਹੁਣ ਇਸ ਬੈਕਡ੍ਰੌਪ ਦੇ ਵਿੱਚ ਫਿਰ ਅਮਰੀਕਨ ਪਾਲਿਸੀ ਜਿਹੜੀ ਕਲਿੰਟਨ ਈਰਾ 'ਚ ਜਾਂ ਬਰਾਕ ਓਬਾਮਾ ਈਰਾ 'ਚ, ਉਸ ਤੋਂ ਪਹਿਲਾਂ ਵੀ ਇਹ ਬਣੀ ਕਿ ਜੀ 2 ਨੇਸ਼ਨ ਥਿਊਰੀ ਹੈ ਜੀ, ਕਿ ਬਈ ਇਜ਼ਰਾਈਲ ਔਰ ਫਲਸਤੀਨ ਸਾਈਡ ਬਾਈ ਸਾਈਡ ਐਗਜ਼ਿਸਟ ਕਰਨੇ ਚਾਹੀਦੇ ਨੇ। ਕੌਣ ਰੋਕਦਾ ਐਗਜ਼ਿਸਟ ਕਰਨ ਤੋਂ? ਕਿਉਂ ਨਹੀਂ ਇਸ ਦੇ ਉੱਤੇ ਪੇਸ਼ਕਦਮੀ ਕੀਤੀ ਜਾਂਦੀ? ਪਰ ਕਿਉਂਕਿ ਅਲਟੀਮੇਟਲੀ ਇੰਟਰਸਟ ਹੋਰ ਪਾਸੇ ਜੁੜੇ ਹੋਏ ਨੇ, ਇਹ ਤਾਂ ਵਿਚਾਰੇ ਸਾਰੇ ਜਿਹੜੇ ਨੇ ਉਹ ਸੌਫਟ ਟਾਰਗੇਟ ਬਣੇ ਹੋਏ ਨੇ ਕਿ ਕੌਣ ਕਿਹਨੂੰ ਕਿੱਥੇ ਵਰਤ ਰਿਹਾ। ਇਸ ਸਾਰੇ ਦੇ ਚੱਲਦੇ ਆ ਜਦੋਂ ਤੱਕ ਟਰੰਪ ਈਰਾ ਆਉਂਦਾ ਹੈ, ਟਰੰਪ ਨੇ ਤਾਂ ਨਾ ਸਿਰਫ ਫਲਸਤੀਨੀ ਜਾਂ 2 ਨੇਸ਼ਨ ਥਿਊਰੀ ਦਾ ਰਾਗ ਹੀ ਲਾਪਦੇ ਨੇ, ਵੈਸੇ ਰਾਗਲ ਆਪਣਾ ਹੀ ਬੰਦ ਕਰਤਾ। ਉਹ ਤਾਂ ਇੱਕ ਕਦਮ ਅੱਗੇ ਜਾ ਕੇ ਉਹਨੇ ਕਿਹਾ ਜੀ ਅਸੀਂ ਜੈਰੂਸ਼ਲਮ ਨੂੰ
ਜਿਹੜਾ ਹੈ ਉਹ ਇਜ਼ਰਾਈਲ ਦੀ ਰਾਜਧਾਨੀ ਕਬੂਲਦੇ, ਕਿਉਂਕਿ ਤੈਲ ਅਵੀਵ ਵੀ ਸੀ ਔਰ ਅਸੀਂ ਇੱਥੇ ਆਪਣੀ ਐਮਬੈਸੀ ਮੂਵ ਕਰਾਂਗੇ ਦਿਸ ਦੈਟ। ਹਾਲਾਂ ਬਾਈਡਨ ਤੋਂ ਇਹ ਐਕਸਪੈਕਟੇਸ਼ਨ ਸੀ ਕਿ ਬਈ ਇਸ ਬਾਰੇ US ਕਾਂਗਰਸ ਨੇ ਤਾਂ ਕਾਫੀ ਦੇਰ ਪਹਿਲਾਂ 1990 ਦੇ ਵਿੱਚ ਹੀ ਇਹ ਪਾਸ ਕੀਤਾ ਹੋਇਆ ਸੀ ਜੀ, ਜੈਰੂਸ਼ਲਮ ਕੈਪੀਟਲ ਹੈ। ਲੇਕਿਨ ਕੋਈ ਵੀ ਅਮਰੀਕਨ ਪ੍ਰੈਜ਼ੀਡੈਂਟ ਇਹ ਸਮਝਦਾ ਸੀ ਕਿ ਵੀ ਅਲਟੀਮੇਟਲੀ ਜੇ 2 ਨੇਸ਼ਨ ਥਿਊਰੀ ਦੇ ਥੱਲੇ ਹੋਣਾ ਹੈ, ਈਸਟਰਨ ਜੈਰੂਸ਼ਲਮ ਜਿਹੜਾ ਹੈ ਜਿੱਥੇ ਫਲਸਤੀਨੀਆਂ ਦੀ ਮੈਜੋਰਿਟੀ ਹੈ, ਉਹ ਜਿਹੜੀ ਭਵਿੱਖ ਦੀ ਫਲਸਤੀਨ ਦੀ ਸਟੇਟ ਹੋਏਗੀ ਉਹਦਾ ਜਿਹੜਾ ਹੈ ਉਹ ਕੈਪੀਟਲ ਹੋਏਗੀ, ਉਹਦੀ ਰਾਜਧਾਨੀ ਹੋਏਗੀ। ਲੇਕਿਨ ਟਰੰਪ ਨੇ ਤਾਂ ਉਹਨੂੰ ਜਿਹੜਾ ਇਜ਼ਰਾਈਲ ਦੀ ਰਾਜਧਾਨੀ ਮੰਨ ਲਿਆ ਔਰ ਬਾਈਡਨ ਹੁਣ ਵੀ ਉਹਨਾਂ ਨੂੰ 1 ਸਾਲ ਤੋਂ ਜ਼ਿਆਦਾ ਆਪਣੇ ਅਹੁਦੇ ਤੇ ਆਇਆ ਹੋ ਗਿਆ, ਅਜੇ ਤੱਕ ਬਾਈਡਨ ਨੇ ਕੋਈ ਰਿਵਰਸ ਨਹੀਂ ਕੀਤਾ ਹੈ ਕਿ ਵੀ ਉਹ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦਾ। ਹਾਂ ਇੰਨਾ ਜ਼ਰੂਰ ਹੈ ਕਿ ਜੋ ਹੁਣ ਯੂਕਰੇਨ ਦੇ ਨਾਲ ਟਕਰਾਅ ਤੋਂ ਬਾਅਦ ਜਿਹਦੇ 'ਚ ਰਸ਼ੀਆ ਇੱਕ ਪਾਸੇ ਔਰ ਮਿਡਲ ਈਸਟ ਦੇ ਮੁਲਕਾਂ ਨੇ ਉਵੇਂ ਖੁੱਲ੍ਹ ਕੇ ਅਮਰੀਕਾ ਪ੍ਰਤੀ ਹੰਗਾਰਾ ਨਹੀਂ ਭਰਿਆ। ਐਸਾ ਵੀ ਸੀ ਕਿ ਜੀ ਉਹਨਾਂ ਦੇ ਕਰਾਊਨ ਪ੍ਰਿੰਸ ਨੇ, ਜਿਸ ਦੇ ਉੱਤੇ ਬਾਈਡਨ ਨੇ ਔਰ ਦੂਸਰਿਆਂ ਨੇ 2018 'ਚ ਜਦੋਂ ਉਹਨਾਂ ਦੇ ਜਮਾਲ ਖਸ਼ੋਗੀ ਜਿਹੜਾ ਅਮਰੀਕਨ ਗ੍ਰੀਨ ਕਾਰਡ ਹੋਲਡਰ ਸੀ, ਉਸ ਦਾ ਮਰਡਰ ਟਰਕੀ ਦੇ ਵਿੱਚ ਸਾਊਦੀ ਐਮਬੈਸੀ ਦੇ ਵਿੱਚ ਜਿਹੜਾ ਕੀਤਾ ਜਾਂਦਾ ਔਰ ਇਹ ਕੱਟ ਆਫ ਸੀ। ਲੇਕਿਨ ਇੱਕ ਸਟੇਜ ਯੂਕਰੇਨ ਤੋਂ ਬਾਅਦ ਆਈ ਕਿ ਉਹਨੇ ਕਰਾਊਨ ਪ੍ਰਿੰਸ ਨੇ ਪ੍ਰੈਜ਼ੀਡੈਂਟ ਬਾਈਡਨ ਦਾ ਟੈਲੀਫੋਨ ਵੀ ਅਟੈਂਡ ਕਰਨ ਤੋਂ ਨਾ ਕਰ ਦਿੱਤੀ ਔਰ ਇਹ ਵੀ ਨਜ਼ਰ ਆ ਰਿਹਾ ਸੀ ਕਿ ਭਾਈ ਇਹ ਹੌਲੀ ਹੌਲੀ ਰਸ਼ੀਅਨ ਬਲੌਕ 'ਚ ਖਿਸਕ ਸਕਦੇ ਨੇ। ਇਸ ਲਈ ਹੁਣ ਇਹ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਜਿਨ੍ਹਾਂ ਦਾ ਮਿਡਲ ਈਸਟ ਦਾ ਦੌਰਾ ਸ਼ੁਰੂ ਹੋਇਆ ਅੱਜ, ਉਹ ਜਿਹੜੇ ਤੈਲ ਅਵੀਵ ਕੈਪੀਟਲ ਬੈਨ ਗੁਰਿਓਨ ਇੰਟਰਨੈਸ਼ਨਲ 에ਅਰਪੋਰਟ ਹੈ ਉਹਨਾਂ ਦਾ, ਬੈਨ ਗੁਰਿਓਨ ਅਮੰਗਸ ਦਾ ਫਾਊਂਡਰ ਫਾਦਰਸ ਹੈ ਇਜ਼ਰਾਈਲ ਮੁਲਕ ਦੇ, ਔਰ ਉੱਥੇ ਉਤਰਦੇ ਆ ਔਰ ਉੱਥੇ ਜਿੱਥੇ ਕਿ ਹਾਲਾਂ ਇਜ਼ਰਾਈਲ ਦਾ ਆਪਣਾ ਵੀ ਜਿਹੜਾ ਪੋਲੀਟੀਕਲ ਸਿਸਟਮ ਹੈ, ਹਰ ਚੌਥੇ ਦਿਨ ਉੱਥੇ ਇਲੈਕਸ਼ਨ ਹੋ ਰਹੀ ਹੁੰਦੀ ਹੈ। ਹੁਣ ਵੀ ਚੌਥੀ ਕਿ 5ਵੀਂ ਇਲੈਕਸ਼ਨ ਕੁਝ ਸਾਲਾਂ 'ਚ ਹੋਣੀ ਹੈ। ਸੋ ਉਹਨਾਂ ਦਾ ਐਕਟਿੰਗ ਪ੍ਰਾਈਮ ਮਿਨਿਸਟਰ ਹੈ, ਪਰ ਜਿਹੜਾ ਇੱਕ ਬੜਾ ਨੋਟੋਰੀਅਸ ਕਿਸਮ ਦਾ ਜਿਹਦੇ ਤੇ ਲੱਗਦੇ ਨੇ ਇਲਜ਼ਾਮ ਕਿ ਭਾਈ ਹਿਊਮਨ ਰਾਈਟਸ ਹੀ ਨਹੀਂ ਇਕੱਲਾ ਵਾਰ ਕ੍ਰਾਈਮਸ ਤੱਕ ਦੀ, ਨੇਤਨਯਾਹੂ ਉਹ ਵੀ ਉੱਥੇ ਮੌਜੂਦ ਸੀ ਔਰ ਉਹਨੂੰ ਜਿਹੜਾ ਉਹ ਰਿਸੀਵ ਕੀਤਾ, ਬੜਾ ਰੈੱਡ ਕਾਰਪੇਟ ਵੈਲਕਮ ਬੈਨ ਗੁਰਿਓਨ ਨੂੰ ਦਿੱਤਾ ਗਿਆ ਔਰ ਇਹਦੇ ਤੇ ਬਾਈਡਨ ਨੇ ਵੀ ਕਿਹਾ ਕਿ ਜੀ ਮੈਂ ਬਹੁਤ ਫਖਰ ਕਰਦਾ ਕਿ ਰਿਲੇਸ਼ਨਸ਼ਿਪ ਵਿਦ ਦਾ ਸਟੇਟ ਆਫ ਇਜ਼ਰਾਈਲ ਇਜ਼ ਡੀਪਰ ਐਂਡ ਸਟਰੋਂਗਰ ਇਨ ਮਾਈ ਵਿਊ ਦੈਨ ਇਟ ਇਜ਼ ਐਵਰ ਬੀਨ ਔਰ ਇਹ ਬਹੁਤ ਸਾਡੀ ਮਜ਼ਬੂਤ ਰਿਲੇਸ਼ਨਸ਼ਿਪ ਹੈ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਨ ਪ੍ਰਭਾਵ ਥੱਲੇ ਮਿਡਲ ਈਸਟ 'ਚ UAE, ਬਹਿਰੀਨ, ਮੋਰਾਕੋ, ਇਹ ਸਾਰੇ ਜਿਹੜੇ ਨੇ ਇਹ ਇਜ਼ਰਾਈਲ ਦੇ ਨਾਲ ਕੋਈ ਅੰਡਰ ਹੈਂਡ ਕੋਈ ਓਵਰ ਹੈਂਡ ਡੀਲ ਕਰ ਰਹੇ ਨੇ। ਹਾਲਾਂ 2 ਆਈਲੈਂਡ ਜਿਹੜੇ ਸਾਊਦੀ ਅਰੇਬੀਆ ਨੇ ਟਰਕੀ ਨੂੰ ਦਿੱਤੇ ਸੀ, ਟਰਕੀ ਨੇ ਉਹ ਵਾਪਸ ਕਰ ਦਿੱਤੇ ਨੇ ਸਾਊਦੀ ਅਰੇਬੀਆ ਨੂੰ ਔਰ ਉੱਥੋਂ ਜਿਹੜੀਆਂ ਹੁਣ ਸਾਊਦੀ ਅਰੇਬੀਆ ਦੀਆਂ ਜਿਹੜੀਆਂ ਇਜ਼ਰਾਈਲ ਦੀਆਂ ਫਲਾਈਟਸ ਨੇ ਉਹਨਾਂ ਦੇ ਉੱਤੋਂ ਕ੍ਰਾਸ ਕਰ ਸਕਦੀਆਂ ਨੇ। ਸੋ ਆਲਰੇਡੀ ਸਾਊਦੀ ਅਰੇਬੀਆ ਵੀ ਇਹਨਾਂ ਨੇ ਜਿਵੇਂ ਕਸ਼ਮੀਰ ਦੇ ਮੁੱਦੇ ਤੇ ਡੀਲ ਬਣਾ ਲਈ ਇੰਡੀਆ ਦੇ ਨਾਲ ਔਰ ਇੰਡੀਆ 'ਚ ਇਨਵੈਸਟਮੈਂਟ ਕਰ ਰਹੇ ਨੇ, ਇਹੋ ਜਿਹੀ ਡੀਲ ਇੱਥੇ ਵੀ ਬਣਾਈ ਹੋਈ ਹੈ। ਔਰ ਹੁਣ ਜਿਹੜਾ ਇਜ਼ਰਾਈਲ ਇਕੱਲਾ ਇਹ ਨਹੀਂ ਹੈ ਕਿ ਵੀ ਇਹ ਫਲਸਤੀਨੀਆਂ ਦਾ ਇਸ਼ੂ ਹੈ। ਹੁਣ ਜਦੋਂ ਵੀ ਈਰਾਨ ਦੇ ਨਾਲ ਅਮਰੀਕਾ ਦੀ ਨਜ਼ਦੀਕੀ ਦੀ ਕੋਈ ਗੱਲ ਹੁੰਦੀ ਹੈ, ਹੁਣ 2015 'ਚ ਯੂਨਾਈਟਿਡ ਨੇਸ਼ਨਸ ਦੀ ਐਟੋਮਿਕ ਐਨਰਜੀ ਏਜੰਸੀ ਨੇ ਜਿਹੜਾ ਮੁਆਹਦਾ ਕੀਤਾ ਉਸ ਤੋਂ ਇਹਦੇ ਬਾਅਦ ਟਰੰਪ ਐਡਮਿਨਿਸਟ੍ਰੇਸ਼ਨ ਉਸ ਤੋਂ ਮੁੱਕਰਿਆ ਔਰ ਇਹ ਸੀ ਕਿ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਉਹਨੂੰ ਰੀਸਟੋਰ ਕਰੇਗਾ। ਇਸ ਬਾਰੇ ਦੋਹਾ ਕਤਰ ਦੇ ਵਿੱਚ ਪਿਛਲੇ ਦਿਨਾਂ 'ਚ ਗੱਲਬਾਤ ਵੀ ਹੋਈ ਅਮਰੀਕਾ, ਲੇਕਿਨ ਇਜ਼ਰਾਈਲ ਉਹਨੂੰ ਹਰ ਹਾਲਤ ਦੇ ਵਿੱਚ ਜਿਹੜਾ ਹੈ ਸੈਬੋਟਾਜ ਕਰਨਾ ਚਾਹੁੰਦਾ ਔਰ ਉਹਨੇ ਉੱਥੇ ਵੀ ਕਿਹਾ ਕਿ ਜੀ ਅਸੀਂ ਜੇ ਲੋੜ ਪਈ ਤੇ ਅਸੀਂ ਈਰਾਨ ਨੂੰ ਨਿਊਕਲੀਅਰ ਨਹੀਂ ਹੋਣ ਦੇਵਾਂਗੇ। ਔਰ ਇਕੱਲਾ ਇਹੀ ਨਹੀਂ, ਇਸ ਵੇਲੇ ਖੁਫੀਆ ਜਿਹੜਾ ਇਹਨਾਂ ਦੇ ਐਕਸ਼ਨ ਨੇ, ਜਿਵੇਂ ਉਹਨਾਂ ਦੀ ਜਿਹੜੀ ਰੈਵੋਲੂਸ਼ਨਰੀ ਆਰਮੀ ਦੇ ਇੱਕ ਵੱਡੇ ਜਿਹੜਾ ਜਨਰਲ ਨੂੰ ਵੀ ਮਾਰਿਆ ਗਿਆ ਔਰ ਈਰਾਨ ਨੇ ਇਜ਼ਰਾਈਲ ਤੇ ਜਿਹੜਾ ਇਲਜ਼ਾਮ ਲਾਇਆ ਸੀ ਔਰ 2 ਦਿਨ ਪਹਿਲਾਂ ਹੀ ਈਰਾਨ ਦੇ ਇੱਕ ਬਹੁਤ ਵੱਡੇ ਸਟੀਲ ਪਲਾਂਟ ਦੇ ਵਿੱਚ ਹੈਕਰਸ ਨੇ ਉੱਥੇ ਅੱਗ ਲਾਈ ਔਰ ਉਹਨੂੰ ਡਿਸਟਰਕਸ਼ਨ ਕੀਤੀ। ਅੱਜ ਕੱਲ੍ਹ ਬਹੁਤ ਕੁਝ ਹੈਕਿੰਗ ਦੇ ਨਾਲ ਹੀ ਹੋ ਰਿਹਾ 4 ਚਫੇਰੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਇਹ ਪ੍ਰੈਜ਼ੀਡੈਂਟ ਬਾਈਡਨ ਮਿਡਲ ਈਸਟ ਦੇ ਦੌਰੇ ਤੇ ਨੇ। ਇੱਥੋਂ ਜਿਹੜਾ ਉਹਨਾਂ ਨੇ ਜਾਣਾ ਸਾਊਦੀ ਅਰੇਬੀਆ ਔਰ ਉਹਨਾਂ ਦੇ ਜਿਹੜੇ ਸੈਕਟਰੀ ਆਫ ਸਟੇਟ ਨੇ ਮਿਸਟਰ ਜਿਹੜਾ ਉਹਨਾਂ ਦੇ ਐਂਟੋਨੀ ਬਲਿੰਕਨ, ਉਹ ਵੀ ਨਾਲ ਨੇ ਔਰ ਜ਼ਾਹਰ ਹੈ ਕਿ ਵੀ ਇਹ ਵੀ ਹੈ ਕਿ ਫਲਸਤੀਨ ਦੇ ਜਿਹੜੀ ਕਾਇਮ ਮੁਕਾਮ ਅਥਾਰਟੀ ਹੈ ਉਹਨਾਂ ਦੇ ਪ੍ਰੈਜ਼ੀਡੈਂਟ, ਉਹਨਾਂ ਨਾਲ ਵੀ ਮੁਲਾਕਾਤ ਹੋਏਗੀ ਔਰ ਦਿਸ ਦੈਟ। ਲੇਕਿਨ ਇੱਕ ਗੱਲ ਜਿਹਨੂੰ ਬਹੁਤ ਕੁਛ ਮੀਡੀਆ ਨੇ ਬੜਾ ਉਭਾਰਿਆ, ਦੇਖੋ ਜੀ ਉਹਨਾਂ ਨੇ ਫਿਰ ਕਿਹਾ ਕਿ ਜੀ ਅਮਰੀਕਾ ਦੀ ਪਾਲਿਸੀ 2 ਨੇਸ਼ਨ ਥਿਊਰੀ ਦੀ ਹੈ।
ਮੈਂ ਸਮਝਦਾ ਵੀ ਇਹ ਇਵੇਂ ਹੀ ਹੈ ਜਿਵੇਂ ਤੁਸੀਂ ਕਿਸੇ ਚੀਜ਼ ਦੀ ਰੱਟ ਲਾਈ ਜਾਂਦੀ ਹੈ, ਉੱਥੇ ਜਾ ਕੇ ਕਹਿਣਾ ਹੀ ਹੈ। ਕਿਉਂਕਿ ਜੇ ਹੁਣ ਸਾਊਦੀ ਅਰੇਬੀਆ ਜਾਂ ਦੂਜੇ ਸਾਰੇ ਆਪਣੇ ਇਜ਼ਰਾਈਲ ਦੇ ਨਾਲ ਹੱਥ ਵਧਾ ਰਹੇ ਨੇ ਤਾਂ ਉਹਨਾਂ ਨੂੰ ਵੀ ਆਪਣੇ ਲੋਕਾਂ ਨੂੰ ਦੱਸਣ ਨੂੰ ਕੁਝ ਕਹਿਣਾ ਕੁਝ ਚਾਹੀਦਾ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਸਿਰਫ ਜ਼ਬਾਨੀ ਜਮ੍ਹਾਂ ਖਰਚ ਹੈ। ਇਸ ਤੋਂ ਬਿਨਾਂ ਜਿਹੜਾ ਹੈ ਉਹਨਾਂ ਦਾ ਜੇ ਕੋਈ ਸਿੰਸੈਰਿਟੀ ਹੁੰਦੀ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਵਾਲੇ ਜਾਣ ਤੋਂ ਪਹਿਲਾਂ ਜਿਹੜੀ ਪਿਛਲੇ ਪ੍ਰੈਜ਼ੀਡੈਂਟ ਦਾ ਫੈਸਲਾ ਸੀ ਕਿ ਜੈਰੂਸ਼ਲਮ ਨੂੰ ਅਸੀਂ ਜਿਹੜਾ ਕੈਪੀਟਲ ਤਸੱਵੁਰ ਕਰਦੇ ਆ ਉਹਨੂੰ ਅਨਡੂ ਕਰਦੇ ਔਰ ਨਾਲ ਦੀ ਨਾਲ ਇਜ਼ਰਾਈਲ ਨੂੰ ਸਟਰੋਂਗ ਕੋਈ ਮੈਸੇਜ ਦਿੱਤਾ ਹੁੰਦਾ ਕਿ ਭਾਈ ਇਹ ਔਰ ਕੋਈ ਮੈਕੈਨਿਜ਼ਮ ਕੋਈ ਤੁਸੀਂ ਟੀਮ ਬਣਾਉਂਦੇ ਹੋ। ਚਲੋ ਓਬਾਮਾ ਕਾਮਯਾਬ ਨਹੀਂ, ਉਹਨੇ ਤਾਂ ਐਂਬੈਸਡਰ ਐਟ ਲਾਰਜ ਉਸ ਖਿੱਤੇ ਦੇ ਲਈ ਬਣਾਇਆ ਸੀ ਤਾਂ ਕਿ ਫਲਸਤੀਨੀ ਇਸ਼ੂ ਨੂੰ ਜਿਹੜਾ ਉਹ, ਲੇਕਿਨ ਉਹ ਵੀ ਜਿਹੜਾ ਇਸ ਦੇ ਵਿੱਚ ਕਾਮਯਾਬ ਨਹੀਂ ਸੀ ਹੋਇਆ। ਸੋ ਬੇਸ਼ੱਕ ਕੁਝ ਹਲਕਿਆਂ ਦੇ ਵਿੱਚ ਇਹ ਹੋਪ ਜਤਾਈ ਜਾ ਰਹੀ ਹੈ ਕਿ ਮੇਬੀ ਇਹ ਸਾਰੇ ਦੇ ਨਾਲ ਕੋਈ ਫਲਸਤੀਨੀਆਂ ਦੇ ਲਈ ਪੋਜ਼ਿਟਿਵਿਟੀ ਨਿਕਲੇ, ਪਰ ਮੈਨੂੰ ਲੱਗਦਾ ਵੀ ਇਹ ਬਿਲਕੁਲ ਐਮਪਟੀ ਰੈਟਰਿਕ ਹੈ, ਜ਼ਬਾਨੀ ਜਮ੍ਹਾਂ ਖਰਚ ਹੈ ਟੂ ਨੇਸ਼ਨ ਥਿਊਰੀ ਦਾ। ਕਿਸੇ ਦਾ ਕੋਈ ਇੰਟਰਸਟ ਨਹੀਂ ਹੈ। ਅਲਟੀਮੇਟਲੀ ਜੋ ਇਜ਼ਰਾਈਲ ਚਾਹੁੰਦਾ ਹੈ ਉਹੀ ਅਮਰੀਕਾ ਜਿਹੜਾ ਕਰਦਾ ਹੈ, ਕਿਉਂਕਿ ਅਮਰੀਕਾ ਦੇ ਇੰਟਰਸਟ ਵੀ ਉੱਥੇ ਇਸੇ ਹੀ ਨੀਤੀ ਦੇ ਨਾਲ ਜੁੜੇ ਹੋਏ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਨੇ ਬ੍ਰੇਕ। ਵਿਊਅਰਸ, ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।